ਜਿਹੜੇ ਅਹਿਮ ਨੁਕਤੇ, ਅਹਿਮ ਅਹਿਮ ਮੁੱਦੇ ਜਿਹੜੇ ਉਹ ਚੱਲ ਰਹੇ ਆ, ਜਿੱਦਾਂ ਰੀਲੋਕੇਸ਼ਨ ਦਾ, ਆਰਕੇਕੇ ਦੀ ਗੱਲ ਕੀਤੀ, ਸੀਐਲਪੀ ਆ ਗਿਆ, ਹੁਣ ਕੈਨੇਡਾ ਵਾਲੀ ਜਿਹੜੀ ਗੱਲ ਆ ਗਈ। ਸੋ ਇਹ ਕਿਹੜੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਮੌਜੂਦਾ ਤੌਰ ਦੇ ਉੱਤੇ ਕਰੰਟਲੀ ਜਿਹੜਾ 2024 ਸਤੰਬਰ ਦੇ ਵਿੱਚ ਆਪਾਂ ਜਦੋਂ ਗੱਲ ਕਰ ਰਹੇ ਹਾਂ, ਵੀ ਉਹ ਕਿਹੜੀਆਂ ਜਿਹੜੀਆਂ ਚੱਲ ਰਹੀਆਂ ਜਿਨ੍ਹਾਂ ਇਸ਼ੂਜ਼ ਦਾ ਧਿਆਨ ਰੱਖਣ ਦੀ ਲੋੜ ਆ? ਜੀ, ਸੋ ਰਾਜਗਰਨ ਜੀ, ਇਹਨਾਂ ਦੀ ਆ ਜਿਹੜੀ ਹੁਣ ਮੈਂ ਅੱਗੇ ਚੀਜ਼ ਬੋਲਣੀ ਨਾ, ਇਹਦੀ ਇੱਕ ਸ਼ਾਰਟ ਕਲਿੱਪ ਵੀ ਬਣਾ ਦਿਓ ਤਾਂ ਕਿ ਜਿਹੜੇ ਪੂਰਾ ਸ਼ੋਅ ਨਹੀਂ ਸੁਣਦੇ ਉਹਨਾਂ ਨੂੰ ਉਹ ਚੀਜ਼ ਦਾ ਫਾਇਦਾ ਹੋ ਜਾਵੇ ਕਿ ਜਿਹੜਾ ਮੇਨ ਟੌਪਿਕ ਕੀ ਸੀਗਾ। ਜਿਹੜੇ ਨਵੇਂ ਬੰਦੇ ਆ ਰਹੇ ਆ ਉਹਨਾਂ ਨੂੰ ਕਾਫੀ ਚੀਜ਼ਾਂ ਜਿਹੜੀਆਂ ਨਹੀਂ ਪਤਾ, ਉਹਨਾਂ ਨੂੰ ਤਾਂ ਇੰਨਾ ਪਤਾ ਕਿ ਚੱਲ ਏਦਾਂ ਸੀਗਾ, ਕਿਸੇ ਦੇ ਬਾਰੇ ਜਾਣਕਾਰੀ ਹੁੰਦੀ ਹੈ ਕਿ ਇਹਦਾ ਅਸਾਈਲਮ ਪਾਸ ਹੋ ਗਿਆ, ਆਹ ਮੁੱਦੇ ਸੀਗੇ ਤੇ ਸਾਡੇ ਵੀ ਸੇਮ ਮੁੱਦੇ ਆ। ਪਰ ਜਿਹੜੇ ਉਹਨਾਂ ਨੂੰ ਚੀਜ਼ਾਂ ਨਹੀਂ ਪਤਾ, ਜਿਹੜੇ ਬਾਰਡਰ ਟੱਪ ਰਹੇ ਆ, ਤੇ ਪਹਿਲੀ ਗੱਲ ਤਾਂ ਕਿਸੇ ਨੂੰ ਸਲਾਹ ਨਹੀਂ ਕਿ ਭਾਈ ਬਾਰਡਰ ਟੱਪੋ, ਕਿਉਂਕਿ ਉਹ ਗੈਰ ਕਾਨੂੰਨੀ ਆ। ਕੋਈ ਵੀ ਵਕੀਲ ਕਿਸੇ ਨੂੰ ਏਦਾਂ ਦੀ ਸਲਾਹ ਨਹੀਂ ਦੇ ਸਕਦਾ, ਤੇ ਵਕੀਲ ਕੀ ਦੂਜਾ ਵਿਅਕਤੀ ਵੀ ਜੇ ਕੋਈ ਹੈਗਾ ਉਹ ਸਲਾਹ ਨਹੀਂ ਦੇ ਸਕਦਾ। ਸੋ ਅੱਜ ਕੱਲ ਜਿਹੜੇ ਮੇਨ ਮੁੱਦੇ ਆ, ਜਿਹੜੇ ਤੁਹਾਨੂੰ ਬਾਅਦ ਚ ਪਤਾ ਲੱਗਣੇ ਕਈ ਸਾਲ ਇੱਥੇ ਰਹਿ ਕੇ, ਸੋ ਇੱਕ ਹੋ ਗਿਆ CLP, ਸਰਕਮਵੈਂਸ਼ਨ ਆਫ ਲਾਫੁਲ ਪਾਥਵੇਜ਼। ਉਹ ਕਹਿੰਦੇ ਕਿ ਮੈਕਸੀਕੋ ਦੇ ਵਿੱਚ ਜਿਹੜਾ ਅਸਾਈਲਮ ਤੁਸੀਂ ਫਾਈਲ ਕਿਉਂ ਨਹੀਂ ਕੀਤਾ, ਜਾਂ ਜਿਹੜੇ ਦੇਸ਼ਾਂ ਤੋਂ ਤੁਸੀਂ ਲੰਘ ਕੇ ਆ ਰਹੇ ਹੈਗੇ ਉੱਥੇ ਅਸਾਈਲਮ ਜਿਹੜਾ ਕਿਉਂ ਨਹੀਂ ਫਾਈਲ ਕੀਤਾ। ਇਹਦਾ ਮੁੱਦਾ ਜਿਹੜਾ ਕਾਫੀ ਜਿਹੜਾ ਇਸ ਵੇਲੇ ਬਣਿਆ ਆ ਰਿਹਾ, ਤੇ ਜੇ CLP ਲਾਗੂ ਹੋ ਜਾਂਦਾ ਤੇ ਉਹ ਅਸਾਈਲਮ ਕਹਿੰਦੇ ਤੁਸੀਂ ਐਲੀਜੀਬਲ ਨਹੀਂ ਆ, ਵਿਦ ਹੋਲਡਿੰਗ ਜਾਂ ਹੋਰ ਜਿਹੜੀ ਆਪਸ਼ਨ ਤੁਹਾਨੂੰ ਉਹ ਦੇ ਦਿੰਦੇ ਆ। ਠੀਕ ਹੈ। STCA, ਸੇਫ ਥਰਡ ਕੰਟਰੀ ਐਗਰੀਮੈਂਟ, ਕੈਨੇਡਾ ਤੇ US ਦੇ ਵਿੱਚ ਹੈਗਾ। ਜਿਹੜੇ ਬਹੁਤ ਜ਼ਿਆਦਾ ਲੋਕੀ ਸਪੈਸ਼ਲੀ ਸਟੂਡੈਂਟ ਕੈਨੇਡਾ ਤੋਂ ਇੱਥੇ ਜਿਹੜੇ ਆ ਰਹੇ ਆ, ਸੇਮ ਥਿੰਗ ਉਹਨਾਂ ਦੀ ਇਹੀ ਆ ਕਿ ਤੁਸੀਂ ਉੱਥੇ ਕਿਉਂ ਨਹੀਂ ਅਸਾਈਲਮ ਜਿਹੜਾ ਪਾਸ ਫਾਈਲ ਕੀਤਾ। ਸੋ CLP ਜਿਹੜਾ ਥੱਲੋਂ ਮੈਕਸੀਕੋ ਵੱਲੋਂ ਤੁਹਾਡੀ ਧੌਣ ਫੜਦਾ, ਜਿਹੜਾ STCA ਉਹ ਤੁਹਾਡੀ ਕੈਨੇਡਾ ਵੱਲੋਂ ਜਿਹੜੀ ਧੌਣ ਜਿਹੜੀ ਉਹ ਫੜਦਾ। ਸੋ ਜਿਹੜੇ ਦੋ ਕਾਨੂੰਨ ਆ ਇਹ ਦੇਖ ਕੇ ਰਿਓ, ਇਹਦੇ ਵਿੱਚ ਤੁਹਾਡਾ ਜਿਹੜਾ ਡਿਪੈਂਡ ਕੀ ਜੱਜ ਕਿੱਦਾਂ ਦਾ ਆਉਂਦਾ, ਕਿਉਂਕਿ ਕੇਸ ਲਾਅ ਜੇ ਬਾਹਲਾ ਆਇਆ ਨਹੀਂ। ਆਪਣੇ ਜਿਹੜੇ ਨਵੇਂ ਕੇਸ ਇਹਦੇ ਵਿੱਚ ਸੀਗੇ, ਆਪਾਂ ਉਹਦੀ ਵੀਡੀਓ ਬਣਾਈ ਹੋਈ ਆ, ਇਨਫੋਰਮੇਸ਼ਨ ਤੁਹਾਨੂੰ STCA ਦੀ ਤੇ CLP ਦੀ ਜਿਹੜੀ ਮਿਲ ਜਾਣੀ ਆ। ਜਿਹੜੇ ਵੀ ਕੇਸ ਕੁਛ ਦਿੱਤੀ ਦੇ ਆ ਤੁਹਾਨੂੰ ਦੱਸ ਦੇਈਦਾ, ਕੋਰਟ ਦੇ ਵਿੱਚ ਕੀ ਹੁੰਦਾ ਉਹ ਵੀ ਤੁਹਾਨੂੰ ਆ ਕੇ ਇੱਥੇ ਦੱਸ ਦੇਈਦਾ ਐਵਰੀ ਵੀਕਐਂਡ। ਤੇ ਇੱਕ ਸੋ ਇਹ ਜਿਹੜਾ ਸ਼ੋਅ ਆ ਸੈਟਰਡੇ ਨੂੰ ਪੰਜਾਬੀ ਰੇਡੀਓ USA 9 ਵਜੇ ਜਿਹੜਾ ਆਉਂਦਾ, ਜਿਹੜਾ ਵੀ ਇਹ ਕਲਿੱਪ ਨੂੰ ਸੁਣ ਰਿਹਾ। ਤੇ CLP ਦਾ ਮੁੱਦਾ, STCA ਦਾ ਮੁੱਦਾ, FRB ਫਰਮ ਰੀਸੈਟਲਮੈਂਟ ਬਾਰ, ਕਿ ਜਿਹੜਾ ਬੰਦਾ ਕਿਤੇ ਹੋਰ ਰਹਿ ਕੇ ਆਇਆ ਕੁਛ ਲੰਬੇ ਸਮੇਂ ਲਈ, ਇੰਗਲੈਂਡ ਦੇ ਵਿੱਚ, ਯੂਰਪ ਦੇ ਵਿੱਚ, ਕਿਤੇ ਵੀ ਹੋਰ ਦੇਸ਼ 'ਚ ਰਹਿ ਕੇ ਆਇਆ, ਉਹ ਉਹਨੂੰ ਕਹਿੰਦੇ ਕਿ ਤੂੰ ਪੱਕੇ ਤੌਰ ਤੇ ਵਸ ਗਿਆ, ਤੂੰ ਮਤਲਬ ਉਹ ਦੇਸ਼ ਚੋਂ ਲੰਘ ਨਹੀਂ ਰਿਹਾ ਸੀ, ਤੂੰ ਉੱਥੇ ਥੋੜੀ ਜਿਹੀ ਜ਼ਿਆਦਾ ਦੇ ਰਿਹਾ, ਤੂੰ ਉੱਥੇ ਆਪਣੀ ਲਾਈਫ ਚਲਾ ਲਈ, ਰੈਂਟ ਤੇ ਘਰ ਲੈ ਲਏ, ਗੱਡੀਆਂ ਲੈ ਲਈਆਂ, ਇੰਸ਼ੋਰੈਂਸਾਂ ਲੈ ਲਈਆਂ, ਪੜ੍ਹਨ ਲੱਗ ਪਿਆ, ਜਵਾਕ ਹੋ ਗਿਆ ਉੱਥੇ, ਏਦਾਂ ਦੀਆਂ ਚੀਜ਼ਾਂ ਜਿਹੜੀਆਂ। ਤੇ ਉਹਦੇ ਬੇਸ ਤੇ ਉਹ ਦੇਖਦੇ ਆ ਕਿ ਬੰਦਾ ਉੱਥੇ ਫਰਮਲੀ ਰੀਸੈਟਲ ਹੋ ਗਿਆ ਕਿ ਨਹੀਂ ਹੋਇਆ। ਸੋ ਇਹਦਾ ਮਤਲਬ ਇਹ ਨਹੀਂ ਕਿ ਜ਼ਰੂਰੀ ਬੰਦੇ ਕੋਲ ਗ੍ਰੀਨ ਕਾਰਡ ਹੀ ਹੋਣਾ ਚਾਹੀਦਾ। ਉਹ ਕਹਿੰਦੇ ਕਿ ਬੰਦੇ ਨੂੰ ਇੱਕ ਚਾਂਸ ਸੀਗਾ, ਆਫਰ ਸੀਗੀ ਉਹਨੂੰ ਪਰਮਾਨੈਂਟ ਰੈਜ਼ੀਡੈਂਸ ਦੀ। ਜੇ ਸਰਕਾਰ ਉਹ ਪ੍ਰੂਵ ਕਰ ਦੇਵੇ ਤਾਂ ਤੁਹਾਡਾ ਇੱਥੇ ਅਸਾਈਲਮ ਨਹੀਂ ਹੋ ਸਕਦਾ। ਉਹ ਕਹਿੰਦੇ ਕਿ ਫਰਮਲੀ ਜਿਹੜਾ ਉੱਥੇ ਸੈਟਲ ਜਿਹੜਾ ਹੋ ਗਿਆ ਸੀਗਾ। FRB ਦੇ ਉੱਤੇ ਵੀ ਤੁਸੀਂ ਦੇਖੋ, ਸਾਡੇ ਓਬਵੀਅਸਲੀ ਸੋਸ਼ਲ ਮੀਡੀਆ ਪੇਜ ਦੇ ਉੱਤੇ ਕਾਫੀ ਵੀਡੀਓ ਜਿਹੜੀਆਂ, ਕੋਈ ਗ੍ਰੀਸ ਦਾ, ਕੋਈ ਇਟਲੀ ਦਾ, ਕਾਫੀ ਸਾਰੇ ਜਿਹੜੇ ਕੇਸ ਆਪਾਂ ਪਹਿਲੇ ਹੀ ਇਹਦੇ ਵਿੱਚ ਲਾਇਰ ਜਿਹੜੇ ਸੀਗੇ, ਤੁਸੀਂ ਦੇਖੋ ਕਿਹੜੇ ਟਾਈਮ ਤੋਂ ਪਿੱਛੋਂ ਤੋਂ ਜਾ ਕੇ ਸਾਰੇ ਉਹ ਜਿਹੜੀ ਕੰਪਲੈਕਸਿਟੀ ਸਾਰੀ ਜਿਹੜੀ ਨੈਵੀਗੇਟ ਕੀਤੀ, ਜਦੋਂ ਮੇਰੇ ਖਿਆਲ ਕਈਆਂ ਨੂੰ ਪਤਾ ਵੀ ਨਹੀਂ ਸੀਗਾ ਕਿ ਇਹਨੂੰ ਜਿਹੜਾ ਆਹ ਕਾਨੂੰਨ ਵੀ ਹੁੰਦਾ ਜਾਂ ਕਿੱਦਾਂ ਕਰਨਾ। ਤੇ ਉਹ ਸਾਰੀ ਕਮਿਊਨਿਟੀ ਨੂੰ ਆਲਰੇਡੀ ਪਤਾ, ਦੱਸਣ ਦੀ ਲੋੜ ਨਹੀਂ, ਸਾਰਿਆਂ ਨੂੰ ਪਤਾ ਕਿ ਉਹ ਜੀ ਜਿਹੜਾ ਕੌਣ ਸੀਗਾ FRB ਦਾ। ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਉੱਥੇ ਤੁਹਾਡੀਆਂ ਆਲਰੇਡੀ ਕਾਫੀ ਇਹਦੀ 2-3 ਸਾਲ ਤੋਂ ਆਪਾਂ ਜਿਹੜੇ ਮੁੱਦੇ ਇਹ ਟੈਕਨੀਕਲੀ ਹੈਂਡਲ ਕਰਦੇ ਆ ਰਹੇ ਆ। ਇੱਕ ਰੀਲੋਕੇਸ਼ਨ ਦਾ ਜਿਹੜਾ ਮੁੱਦਾ ਆ ਜਾਂਦਾ ਕਿ ਬੰਦਾ ਕਿਸੇ ਹੋਰ ਸਟੇਟ ਚ ਜਾ ਕੇ ਇੰਡੀਆ ਦੇ ਵਿੱਚ ਕਿਉਂ ਨਹੀਂ ਰਹਿ ਸਕਦਾ ਸੀਗਾ। ਇਹਦੇ ਵਿੱਚ ਆਪਾਂ ਵੀ ਕਾਫੀ ਡਿਟੇਲ ਚ, ਤੁਸੀਂ ਕਹੋ ਕਿ ਇਕੱਲੇ ਟੌਪਿਕ ਨੂੰ ਜਾ ਕੇ ਰੇਡੀਓ ਤੇ ਡਿਸਕਸ ਜਿਹੜਾ ਕੀਤਾ, YouTube ਤੇ ਜਾ ਕੇ ਪੰਜਾਬੀ ਰੇਡੀਓ ਟੇਰਕਿਆਣਾ ਰੀਲੋਕੇਸ਼ਨ ਪਾਓ ਤਾਂ ਤੁਹਾਨੂੰ 2-3 ਘੰਟੇ ਦੇ ਜਿਹੜੇ ਐਪੀਸੋਡ ਜਿਹੜੇ ਮਿਲ ਜਾਣੇ ਕਿ 9th ਸਰਕਟ ਰੀਲੋਕੇਸ਼ਨ ਨੂੰ ਕਿੱਦਾਂ ਵੇਖਦਾ, 2nd ਸਰਕਟ ਕਿੱਦਾਂ ਦੇਖਦਾ, 9th ਸਰਕਟ ਚ ਤੁਹਾਨੂੰ ਕੀ ਐਡਵਾਂਟੇਜ ਆ, 2nd ਸਰਕਟ ਚ ਤੁਹਾਨੂੰ ਕੀ ਡਿਸਐਡਵਾਂਟੇਜ ਆ, ਜਾਂ 2nd ਸਰਕਟ ਚ ਕੀ ਐਡਵਾਂਟੇਜ ਆ ਕਈ ਮੁੱਦਿਆਂ ਤੇ 9th ਸਰਕਟ ਚ ਕੀ ਡਿਸਐਡਵਾਂਟੇਜ ਆ। ਸੋ ਉਹਨੂੰ ਕਹਿੰਦੇ ਆ ਰੀਲੋਕੇਸ਼ਨ ਦਾ ਮੁੱਦਾ। ਉਹਦੇ ਬੇਸ ਤੇ ਵੀ ਕਈ ਵਾਰੀ ਲੋਕਾਂ ਦੇ ਕੇਸ ਜਿਹੜੇ ਡਿਨਾਈ ਕੀਤੇ ਜਾ ਸਕਦੇ ਆ। ਬੰਦਾ ਕਹਿੰਦਾ ਮੈਂ ਬਹੁਤ ਵਧੀਆ ਬਿਆਨ ਦਿੱਤੇ ਪਰ ਤਾਂ ਵੀ ਮੇਰਾ ਕੇਸ ਜਿਹੜਾ ਡਿਨਾਈ ਕਰਤਾ। ਤੇ ਕਈ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਆ ਜਾਂਦੀਆਂ, ਮੰਨ ਲਓ ਕਿ ਉਹ ਦੇਖਦੇ ਆ ਕਿ ਇਹ ਸਰਕਾਰੀ ਐਕਟਰ ਸੀਗਾ ਕਿ ਨਹੀਂ ਸੀਗਾ। ਉਹ ਹੁਣ ਜਿਹੜਾ ਬੰਦਾ, ਉਹਨੂੰ ਤਾਂ ਪਤਾ ਨਹੀਂ ਕਾਨੂੰਨ ਕੀ ਕਹਿੰਦਾ, ਹਨਾ, ਸਰਕਾਰੀ ਐਕਟਰ ਸੀਗਾ ਕਿ ਨਹੀਂ ਸੀਗਾ, ਕਿੱਦਾਂ ਉਹਨੂੰ ਪਤਾ ਲੱਗੂਗਾ ਕਿ ਉਹ ਅਫੀਸ਼ੀਅਲ ਡਿਊਟੀ 'ਚ ਕੰਮ ਕਰਦਾ ਸੀਗਾ ਕਿ ਅਨਅਫੀਸ਼ੀਅਲ ਡਿਊਟੀ 'ਚ ਕੰਮ ਕਰਦਾ ਸੀਗਾ, ਕਿ ਜਿਹੜਾ ਬੰਦਾ ਸੀਗਾ ਉਹ ਪਾਰਟੀ ਦਾ ਲੀਡਰ ਸੀਗਾ ਕਿ ਉਹ ਗੁੰਡਾ ਸੀਗਾ, ਹਨਾ। ਸੋ ਏਦਾਂ ਦੇ ਕਈ ਚੀਜ਼ਾਂ ਜਿਹੜੀਆਂ ਆ ਜਾਂਦੀਆਂ ਰੀਲੋਕੇਸ਼ਨ ਦੇ ਵਿੱਚ। ਤੇ 1 ਸਾਲ ਦੀ ਡੈਡਲਾਈਨ ਦਾ ਬੜਾ ਚੱਕਰ ਜਿਹੜਾ ਪੈਂਦਾ, 1 ਈਅਰ ਦੇ ਵਿੱਚ ਲਾਣਾ ਹੁੰਦਾ। ਕਈ ਵਾਰੀ ਉਹ ਬਿਲਕੁਲ ਐਂਡ ਮੂਮੈਂਟ ਤੇ ਉਹਨਾਂ ਨੇ ਕੋਈ ਵਕੀਲ ਕੀਤਾ ਹੁੰਦਾ, ਵਕੀਲ ਡੈਡਲਾਈਨ ਮਿਸ ਜਿਹੜੀ ਕਰ ਦਿੰਦਾ ਤੇ ਫਿਰ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲ ਸਕਦਾ, ਸਿਰਫ ਵਿਦ ਹੋਲਡਿੰਗ ਮਿਲ ਸਕਦੀ ਆ। ਸੋ 1 ਈਅਰ ਡੈਡਲਾਈਨ ਦਾ ਜਿਹੜਾ ਮੁੱਦਾ ਆ ਜਾਂਦਾ, ਉਹਨੂੰ ਵੀ ਤੁਸੀਂ ਵੇਖੋ ਕਿ ਉਹਦੀਆਂ ਵੀ ਕਈ ਵਾਰੀ ਵੀਡੀਓ ਵੀ ਪਾਈਆਂ ਹੋਈਆਂ ਸੋਸ਼ਲ ਮੀਡੀਆ ਤੇ ਵੀ ਪਾਈਆਂ ਹੋਈਆਂ ਕਿ ਜਿਹਨਾਂ ਦੀ 1 ਈਅਰ ਡੈਡਲਾਈਨ ਮਿਸ ਹੋਈ ਸੀਗੀ
ਤੇ ਕਿੱਦਾਂ ਉਹਨਾਂ ਨੇ ਉਹਨੂੰ ਓਵਰਕਮ ਕੀਤਾ। ਤੇ ਫਾਈਨਲੀ ਜਿਹੜਾ ਸਭ ਤੋਂ ਖਤਰਨਾਕ ਇਸ਼ੂ ਹੈਗਾ ਆਰਕੇਕੇ, ਜਿਹਨਾਂ ਦੇ ਢਾਂਚੇ ਜਿਹੜੇ ਮਿਲਦੇ ਆ, ਇਹਦੇ ਉੱਤੇ ਵੀ ਆਪਾਂ ਕਈ ਸ਼ੋਅ ਜਿਹੜੇ ਕੀਤੇ ਸੀਗੇ, ਤੇ ਆਬਵੀਅਸਲੀ ਇੰਟਰਨੈਟ ਤੇ ਪਹਿਲੇ ਸ਼ੋਆਂ ਦੇ ਵਿੱਚੋਂ ਸੀਗੇ ਆਪਾਂ। ਸੋ FRB ਆਰਕੇਕੇ, ਸੋ ਭੁਲੇਖੇ ਦੇ ਵਿੱਚ ਨਾ ਕਿਸੇ ਦੇ ਰਹੀ ਹੋ, ਜਾ ਕੇ ਬੈਕ ਆਪ ਜਾ ਕੇ ਚੈੱਕ ਕਰੋ ਕਿ ਕਦੋਂ ਤੋਂ ਇਹ ਬੋਲਦੇ ਆ। ਸੋ ਪਹਿਲਿਆਂ ਦੇ ਵਿੱਚ ਸੀਗੇ ਆਰਕੇਕੇ ਉਰਕੇਕੇ ਜਿਹੜੇ ਸਾਰੇ ਆਪਾਂ ਡਿਸਕਸ ਕੀਤੇ ਆ। ਕਿੰਨੇ ਸੁਪਰੀਮ ਕੋਰਟ ਦੇ ਫੈਸਲੇ, ਕਿੰਨੇ ਜਿਹੜੇ ਉਹ ਆਪਾਂ ਡਿਸਕਸ ਕੀਤੇ ਆ, ਜਿਨ੍ਹਾਂ ਦਾ ਅਸਰ ਹੋਣਾ। ਇੱਕ ਉਹ ਰੀਸੈਂਟਲੀ ਆਪਾਂ ਕੀਤਾ ਸੀਗਾ ਉਹ ਜੰਮੂ ਕਸ਼ਮੀਰ ਵਾਲਿਆਂ ਦਾ, ਤੇ ਇੱਕ ਉਹ ਸਿੰਘ ਸਾਹਿਬ ਦਾ, ਪਹਿਲਾਂ ਕਿੱਦਾਂ ਹੁੰਦੇ ਰਹੇ, ਹੁਣ ਕਿੱਦਾਂ ਆ। ਉਸ ਤੋਂ ਇਲਾਵਾ ਵਿਜੇ ਕੁਮਾਰ ਵਾਲਾ, ਹੋਰ ਜਿਹੜੇ ਕੋਸਟਾ ਰੀਕਾ ਵਾਲੇ, ਸਪੈਸ਼ਲ ਕਲਾਸ ਕਿੱਦਾਂ ਬਣਦੀ, ਕਿੰਨੇ ਜਿਹੜੇ ਮਾਮਲੇ ਤੁਸੀਂ ਜਿਹੜੇ ਉਹ ਕੇਸਿਸ ਦਾ ਜਿਹੜਾ ਦੱਸਿਆ, ਜਿਨ੍ਹਾਂ ਦਾ ਸਿੱਧਾ ਅਸਰ ਆਪਣੇ ਜਿਹੜੇ ਪੰਜਾਬੀ ਮੂਲ ਦੇ ਜਿਹੜੇ ਲੋਕ ਕਰਦੇ ਕੇਸ, ਉਹਨਾਂ ਉੱਤੇ ਵੀ ਜਿਹੜਾ ਉਹ ਪੈਂਦਾ। ਸੋ ਥੈਂਕ ਯੂ ਆ ਤੁਹਾਡਾ ਪਿਛਲੇ ਇੰਨੇ ਸਾਲਾਂ ਤੋਂ ਦੱਸਿਆ ਵੀ ਆਪਾਂ ਏਦਾਂ ਨਹੀਂ ਕਿ ਰੇਡੀਓ ਨੇ ਹੁਣ ਪਲੇਟਫਾਰਮ ਦਿੱਤਾ ਵਾ, ਆਬਵੀਅਸਲੀ ਤਾਂ ਹੀ ਦੱਸਿਆ, ਤੇ ਏਦਾਂ ਨਹੀਂ ਕਿ 2 ਮਿੰਟ ਦੀ ਵੀਡੀਓ ਬਣਾਤੀ, ਉਹਨੂੰ ਪੂਰੀ ਡਿਟੇਲ ਚ ਦੱਸਿਆ, ਘੰਟਾ ਲਾਇਆ, ਡੇਢ ਘੰਟੇ ਲਾਇਆ, ਕਈ ਤਾਂ ਬ੍ਰੇਕ ਡਾਊਨ ਕਰਕੇ ਸੀਰੀਜ਼ ਵੀ ਕੀਤੀਆਂ 6 7 ਜਿਹੜੀਆਂ। ਜੀ ਜੀ। ਤੇ ਉਸ ਤੋਂ ਬਾਅਦ ਉਹ ਮੁੱਦਿਆਂ ਦੇ ਉੱਤੇ ਤੁਹਾਡੇ ਸਵਾਲ ਵੀ ਸੁਣੇ ਆ ਸਾਰਿਆਂ ਦੇ। ਤੇ ਇਹ ਜਿਹੜੀ ਚੀਜ਼ ਆ, ਜਿਹੜੇ ਨਵੇਂ ਬੰਦੇ ਜਿਹੜੇ ਸੁਣ ਰਹੇ ਆ, ਉਹ ਤੁਸੀਂ ਜੁੜੋ ਪੰਜਾਬੀ ਰੇਡੀਓ USA। ਸਾਡਾ ਟਿਕਟੌਕ ਦਾ ਚੈਨਲ ਵੀ ਹੈਗਾ, ਸੋਸ਼ਲ ਮੀਡੀਆ ਵੀ ਹੈਗਾ, ਤੇ ਇਹਦੇ ਵਿੱਚ ਆਪਾਂ ਜਿਹੜੀ ਆਹੀ ਸਾਰੀ ਡਿਸਕਸ਼ਨ। ਸੋ ਇਨ ਸਮਰੀ ਜੇ ਆਹ ਕਰਨਾ ਹੋਵੇ ਕਿ ਨਵੇਂ ਜਿਹੜੇ ਬੰਦੇ ਆ ਉਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਆ, ਇੱਕ CLP ਦਾ ਮੁੱਦਾ, ਜਿਹੜੇ ਮੈਕਸੀਕੋ ਤੋਂ ਟੱਪ ਕੇ ਆ ਰਿਹਾ, ਉੱਥੇ ਅਸਾਈਲਮ ਕਿਉਂ ਨਹੀਂ ਕੀਤਾ। ਜਿਹੜੇ ਕੈਨੇਡਾ ਵੱਲੋਂ ਆ ਰਹੇ STCA, ਸੇਫ ਥਰਡ ਕੰਟਰੀ ਐਗਰੀਮੈਂਟ ਦਾ, ਕਿ ਉੱਥੇ ਅਸਾਈਲਮ ਕਿਉਂ ਨਹੀਂ ਕੀਤਾ। ਫਰਮ ਰੀਸੈਟਲਮੈਂਟ ਬਾਰ, ਕਿ ਜਿਹੜੇ ਕਿਤੇ ਹੋਰ ਪੈਰ ਪਾ ਕੇ ਆ ਰਹੇ ਆ ਯੂਰਪ ਚ ਜਾਂ ਕਿਸੇ ਹੋਰ ਕੰਟਰੀ ਚ ਰਹਿ ਕੇ ਆ ਰਹੇ, ਕਿ ਤੁਸੀਂ ਉੱਥੇ ਪੱਕੇ ਤੌਰ ਤੇ ਵਸ ਗਏ ਸੀਗੇ। ਰੀਲੋਕੇਸ਼ਨ ਦਾ ਮੁੱਦਾ, ਕਿ ਤੁਸੀਂ ਇੰਡੀਆ ਚ ਹੋਰ ਕਿਤੇ ਜਾ ਕੇ ਕਿਉਂ ਨਹੀਂ ਰਹਿ ਸਕਦੇ, ਸਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਪ੍ਰੋਬਲਮ ਹੋਣੀ ਹੈ। ਰੀਲੋਕੇਸ਼ਨ ਦਾ ਮੁੱਦਾ, 1 year ਡੈਡਲਾਈਨ, ਕਿ ਤੁਸੀਂ ਸਾਲ ਦੇ ਵਿੱਚ ਅਸਾਈਲਮ ਜਦੋਂ ਨਹੀਂ ਫਾਈਲ ਕਰਦੇ ਤੇ ਤੁਹਾਨੂੰ ਗ੍ਰੀਨ ਕਾਰਡ ਵੱਲ ਤੁਹਾਡਾ ਰਾਹ ਜਿਹੜਾ ਬੰਦ ਹੋ ਜਾਂਦਾ ਕਈ ਵਾਰੀ, ਉਹਨੂੰ ਕਿੱਦਾਂ ਓਵਰਕਮ ਕਰਨਾ। ਤੇ ਆਰਕੇਕੇ, ਕਿ ਤੁਹਾਡੇ ਢਾਂਚੇ ਜਿਹੜੇ ਉਹ ਬਾਕੀਆਂ ਨਾਲ ਮਿਲਦੇ ਆ, ਸਾਰੇ ਬੰਦੇ ਸੇਮ ਥਿੰਗ ਜਿਹੜੀ ਕਹੀ ਜਾ ਰਹੇ ਆ, ਇਤੋਂ ਇਹ ਕਨਕਲੂਡ ਕੋਟ ਕਰਦੀ ਆ ਕਿ ਕਿਤੇ ਤੁਸੀਂ ਝੂਠ ਤਾਂ ਨਹੀਂ ਬੋਲਦੇ। ਸੋ ਜਿਹੜੇ ਸਾਰੇ ਮੇਨ ਮੁੱਦੇ ਜਿਹੜੇ ਨਵੇਂ ਲੋਕ ਆ ਰਹੇ ਆ, ਉਹਨਾਂ ਤੇ ਇਹ ਐਪਲੀਕੇਬਲ ਆ। ਜਿਹੜੇ ਪਹਿਲੇ ਜਿਹਨਾਂ ਦੀ ਤੁਸੀਂ ਗੱਲਾਂ ਸੁਣ ਕੇ ਆਏ ਸੀਗੇ ਜਾਂ ਕੁਛ, ਉਹਨਾਂ ਤੇ ਸ਼ਾਇਦ ਇਹ ਨਹੀਂ ਸੀਗੇ। ਤੇ ਇਹ ਹੁਣ ਜਿਹੜਾ ਤੁਹਾਡਾ ਬਰਡਨ ਜਿਹੜੇ ਆ ਐਡੀਸ਼ਨਲ ਜਿਹੜੇ ਹੋ ਗਏ ਆ, ਤੇ ਕੋਰਟ ਦਾ ਕੰਮ ਜਿਹੜਾ ਉਹ ਕੰਪਲਿਕੇਟ ਹੋ ਗਿਆ। 2 3 4 ਤਰੀਕਾਂ ਕਈ ਵਾਰੀ ਆਮ ਪੈ ਜਾਂਦੀਆਂ, ਤੇ ਬਰੀਫਿੰਗਸ ਜਿਹੜੀਆਂ ਕੋਰਟ ਉਹ ਮੰਨ ਲੈਂਦਾ, ਤੇ ਕਈ ਵਾਰੀ ਮਲਟੀਪਲ ਟਾਈਮ ਤੁਹਾਨੂੰ ਜਿਹੜਾ ਲਾਇਰਸ ਨੂੰ ਉਹ ਹਾਇਰ ਕਰਨਾ ਪੈਂਦਾ। ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਦਾ ਜਿਹੜਾ ਧਿਆਨ ਤੁਸੀਂ ਰੱਖਿਓ ਜੀ। ਤੇ ਹੁਣ ਆਪਾਂ ਇੱਕ ਬ੍ਰੇਕ ਲੈ ਲੈਂਦੇ ਆ, ਤੇ ਬ੍ਰੇਕ ਤੋਂ ਬਾਅਦ ਚ ਮੁੜਦੇ ਆ, ਤੇ ਫਿਰ ਆਪਾਂ ਤੁਹਾਡੀਆਂ ਜਿਹੜੀਆਂ ਲਵਾਂਗੇ ਕਾਲਸ। ਕਾਲ ਕਰਨ ਦੇ ਲਈ ਨੰਬਰ ਹੈ ਜੀ 408 272 5200 408